ਤੇ ਸ਼ਰਮਾ ਜੀ ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ ਅੱਜ ਕੱਲ੍ਹ ਜਦੋਂ ਕੋਈ ਖਿਡਾਰੀ ਜਿੱਤ ਜਾਂਦਾ ਤੇ ਉਹਦੇ ਨਾਲ ਗੱਲਬਾਤ ਕਰਦੇ ਨੇ। ਹਾਲਾਂਕਿ ਕਰਨੀ ਤਾਂ ਹਾਰਨ ਵਾਲਿਆਂ ਨਾਲ ਵੀ ਚਾਹੀਦੀ। ਉਹਨਾਂ ਨੇ ਮੁਕਾਬਲਾ ਤਾਂ ਲੜਿਆ, ਕੀ ਹੋਇਆ ਜੇ ਉਹਨਾਂ ਨੂੰ ਜਿੱਤ ਨਹੀਂ ਮਿਲੀ। ਪਰ ਮੋਦੀ ਸਾਹਿਬ ਖਿਡਾਰੀਆਂ ਦੇ ਨਾਲ ਗੱਲਬਾਤ ਕਰਦੇ ਨੇ। ਉਹ ਗੱਲ ਵੱਖਰੀ ਹੈ ਵੀ ਜਦੋਂ ਇਹੀ ਖਿਡਾਰਨਾਂ ਜਦੋਂ ਸੜਕ ਤੇ ਆਉਂਦੀਆਂ ਨੇ, ਜਦੋਂ ਨਿਆਂ ਮੰਗਦੀਆਂ ਨੇ, ਤਾਂ ਉਦੋਂ ਕਦੇ ਉਹਨਾਂ ਨੇ ਬਿਆਨ ਵੀ ਨਹੀਂ ਦਿੱਤਾ। ਕਹਿੰਦੇ ਹੁਣ ਓਲੰਪਿਕ ਖਿਡਾਰੀਆਂ ਨਾਲ ਉਹ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਲਿਆ ਵੀ ਏਸੀ ਨਾ ਹੋਣ ਤੇ ਕਿਹਨੇ ਭੰਡਿਆ ਸੀ ਮੈਨੂੰ। ਪ੍ਰਵੀਨ ਜੀ, ਪੈਰਿਸ ਓਲੰਪਿਕ ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਸਾਡੇ ਮੈਡਲ ਲੈ ਕੇ ਪਰਤੇ, ਉਹਨਾਂ ਨੂੰ ਦੇਸ਼ ਭਰ ਚ ਤਾਂ ਸਨਮਾਨ ਮਿਲਿਆ ਹੀ ਮਿਲਿਆ, ਦੇਸ਼ ਪੱਧਰ ਤੇ ਕੇਂਦਰ ਵੱਲੋਂ, ਕੇਂਦਰ ਸਰਕਾਰ ਦੇ ਹਵਾਲੇ ਨਾਲ। ਪਰ ਸੂਬਾਈ ਸਰਕਾਰਾਂ ਨੇ ਵੀ ਆਪਣੇ ਆਪਣੇ ਪੱਧਰ ਤੇ ਬਹੁਤ ਮਾਣ ਤਾਣ ਦਿੱਤੇ ਨੇ। ਇਹ ਵੱਖਰੀ ਗੱਲ ਹੈ ਕਿ ਪੂਰੇ ਮੁਲਕ ਨੇ ਜੇ ਮਾਣ ਦਿੱਤਾ ਤਾਂ ਦਿਨੇਸ਼ ਫੋਗਟ ਨੂੰ ਹੱਥਾਂ ਤੇ ਚੱਕਿਆ। ਉਹ ਜਦੋਂ ਦਿੱਲੀ ਤੋਂ ਲੈ ਕੇ ਆਪਣੇ ਘਰ ਤੱਕ ਪਰਤੀ ਆ ਤੇ ਉਹ ਜਿਸ ਤਰ੍ਹਾਂ ਦਿੱਲੀ ਏਅਰਪੋਰਟ ਤੇ ਭਾਵੁਕ ਸੀ, ਉਹਦੇ ਵਿੱਚ ਨਵੀਂ ਜਾਨ ਪੈ ਗਈ। ਪਿੰਡ ਤੱਕ ਪਹੁੰਚਦੇ ਜਿਵੇਂ ਉਹਨੂੰ ਲੱਗਿਆ ਕਿ ਪੂਰਾ ਦੇਸ਼ ਦਾ ਮੁਲਕ ਤਾਂ ਮੇਰੇ ਨਾਲ ਖੜਾ। ਜੀ ਬਿਲਕੁਲ। ਤੇ ਉਹਦੇ ਲਈ ਕੋਈ ਘਿਓ ਲੈ ਕੇ ਆ ਰਿਹਾ ਸੀ, ਕੋਈ ਗੰਗਾ ਜਲ ਲੈ ਕੇ ਆ ਰਿਹਾ ਸੀ, ਕੋਈ ਉਹਦੇ ਲਈ ਨਗਦੀ ਲੈ ਕੇ ਆ ਰਿਹਾ ਸੀ, ਕੋਈ ਉਹਦੇ ਲਈ ਗਹਿਣਾ ਗੱਟਾ ਲੈ ਕੇ ਆ ਰਿਹਾ ਸੀ। ਮਤਲਬ ਜਿਸ ਕਦਰ ਉਹਨੂੰ ਹੈ ਨਾ, ਤੇ ਪਿੰਡ ਵਾਲਿਆਂ ਨੇ ਜ਼ਮੀਨਾਂ ਜਿਵੇਂ ਉਹਦੇ ਨਾਂ ਕੀਤੀਆਂ, ਬੜਾ ਮਤਲਬ ਕਿ ਉਹ ਇੱਕ ਵੱਖਰਾ ਦਿਲ ਸੀ। ਹਾਂ, ਵੱਖਰੀ ਗੱਲ ਹੈ ਕਿ ਉੱਥੇ ਤੱਕ ਪ੍ਰਧਾਨ ਮੰਤਰੀ ਜੀ ਨਹੀਂ ਗਏ ਉਹਦੇ ਕੋਲ, ਹੈ ਨਾ, ਨਹੀਂ ਗਏ ਬਿਲਕੁਲ। ਤੇ ਇੱਧਰ ਦੂਸਰੇ ਪਾਸੇ ਜਦੋਂ ਪੰਜਾਬ ਵਾਲੇ ਖਿਡਾਰੀਆਂ ਦੇ ਵੱਲ ਆਪਾਂ ਦੇਖਦੇ ਹਾਂ ਤਾਂ ਪੰਜਾਬ ਦੇ ਮੁੰਡੇ, ਖਾਸ ਕਰ ਹਾਕੀ ਵਾਲਿਆਂ ਨੂੰ, ਤੇ ਜਾਂ ਜਿਹੜੇ ਪੰਜਾਬ ਕੋਟੇ ਚੋਂ ਖੇਡ ਕੇ ਆਏ ਨੇ, ਚਾਹੇ ਨਹੀਂ ਕੋਈ ਮੈਡਲ ਲਿਆ ਸਕੇ, ਜਿਹੜੇ ਖੇਡ ਕੇ ਆਏ ਨੇ, ਉਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਸਮਾਗਮ ਰੱਖਿਆ। ਨਵਦੀਪ ਗਿੱਲ ਹੋਰੀ ਉਸ ਸਮਾਗਮ ਨੂੰ ਪੂਰੇ ਚਲਾ ਰਹੇ ਸੀਗੇ ਤੇ ਬੜਾ ਸ਼ਾਨਦਾਰ ਸਮਾਗਮ ਰਿਹਾ। ਉਹਦੇ ਵਿੱਚ ਕਬੱਡੀ ਹਾਕੀ ਖਿਡਾਰੀ ਜਿਹੜੇ ਭਾਰਤੀ ਓਲੰਪਿਕ ਟੀਮ ਦਾ ਹਿੱਸਾ ਸੀਗੇ, ਸਣੇ ਕਪਤਾਨ ਸਾਡੇ, ਉਹਨਾਂ ਨੂੰ 1-1 ਕਰੋੜ ਰੁਪਈਆ ਪੰਜਾਬ ਵਾਲੇ ਮੁੰਡਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦਿੱਤਾ। ਤੇ ਬੜੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ, ਹਾਸੀ ਖੇਡੀ ਵੀ ਹੁੰਦੀ ਰਹੀ। ਤੇ ਇਸੇ ਤਰ੍ਹਾਂ ਜਿਹੜੇ ਖਿਡਾਰੀ ਹਿੱਸਾ ਲੈ ਕੇ ਪਰਤੇ ਪੰਜਾਬ ਦੇ ਪੈਰਿਸ ਓਲੰਪਿਕ ਚ, ਉਹਨਾਂ ਲਈ 15-15 ਲੱਖ ਅਦਾ ਕੀਤੇ ਗਏ। ਸੋ ਇੱਕ ਚੰਗੀ ਪਹਿਲ ਕਦਮੀ ਹੈ ਤੇ ਨਵੇਂ ਖਿਡਾਰੀਆਂ ਚ ਵੀ ਜਾਨ ਪੈਂਦੀ। ਬਿਲਕੁਲ। ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਇੱਕ ਪਹਿਲ ਕਦਮੀ ਕੀਤੀ ਕਿ 15 ਅਗਸਤ ਵਾਲੇ ਸਮਾਗਮ ਸੱਦ ਲਏ। ਉਸ ਸਮਾਗਮ ਚ ਲਾਲ ਕਿਲ੍ਹੇ ਵਾਲੇ ਤੋਂ ਬਾਅਦ ਸ਼ਾਮ ਨੂੰ ਇਹਨਾਂ ਨਾਲ ਨਿੱਜੀ ਮੁਲਾਕਾਤ ਵੀ ਕੀਤੀ ਤੇ 117 ਮੈਂਬਰੀ ਭਾਰਤੀ ਵਫਦ ਸੀਗਾ। ਠੀਕ ਹੈ ਜੀ। ਜਿਨ੍ਹਾਂ ਚ ਆਪਣੇ 5 ਕਾਂਸੀ ਦੇ ਤੇ 1 ਚਾਂਦੀ ਦਾ ਮੈਡਲ ਲੈ ਕੇ ਪਰਤੇ ਖਿਡਾਰੀ ਵੀ ਨਾ। ਸੋ ਇਹਨਾਂ ਨਾਲ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਮਤਲਬ ਕਿ 1 to 1 ਗੱਲਬਾਤ ਕੀਤੀ ਤਾਂ ਮਤਲਬ ਬੜੇ ਹਲਕੇ ਕਹਿੰਦੇ ਮੂਡ ਚ ਨਜ਼ਰ ਆ ਰਹੇ ਸੀ। ਉਸ ਦਿਨ ਨਰਿੰਦਰ ਮੋਦੀ ਖਿਡਾਰੀਆਂ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿੰਦੇ ਕਿ ਵੀ ਆਪਣੇ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਹੋਰਾਂ ਨੂੰ ਨਰਿੰਦਰ ਮੋਦੀ ਹੋਰਾਂ ਨੇ ਸਰਪੰਚ ਸਾਹਿਬ ਕਹਿ ਕੇ ਸੰਬੋਧਨ ਕੀਤਾ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਉਹਨੂੰ ਸਰਪੰਚ ਸਾਹਿਬ ਕਹਿ ਕੇ ਕਹਿੰਦੇ, ਨਹੀਂ ਉਹ ਤਾਂ ਫੋਨ ਤੇ ਕੀਤੀ ਸੀ, ਹੁਣ ਜਦੋਂ ਆਮੋ ਸਾਹਮਣੇ ਹੈ ਨਾ। ਤੇ ਕਹਿੰਦੇ ਸਰਪੰਚ ਸਾਹਿਬ ਉਹ ਬਰਤਾਨੀ ਵਾਲੇ ਮੈਚ ਚ ਫਿਰ ਤੁਹਾਡਾ ਹੌਸਲਾ ਡਾਵਾਡੋਲ ਤਾਂ ਹੋਇਆ ਹੋਣਾ ਇੱਕ ਵਾਰ, ਕਿ ਜਦੋਂ ਰੈੱਡ ਕਾਰਡ ਦਿਖਾ ਕੇ ਤੁਹਾਡਾ ਇੱਕ ਸਾਥੀ ਬਾਹਰ। ਉਹ ਕਹਿੰਦੇ ਨਹੀਂ ਜੀ, ਸਾਡਾ ਹੌਸਲਾ ਤਾਂ ਉਲਟਾ ਵੱਧ ਗਿਆ ਸੀ। ਹੋਰ ਸਰ, ਹਰਮਨਪ੍ਰੀਤ ਕਹਿੰਦਾ ਕਿ ਅਸੀਂ ਇਹ ਸਥਿਤੀ ਲਈ ਤਿਆਰ ਸੀ, ਸਾਨੂੰ ਸਾਡੇ ਕੋਚ ਨੇ ਇਸ ਹਾਲਾਤ ਲਈ ਤਿਆਰ ਕੀਤਾ ਹੋਇਆ ਸੀ, ਕੋਚਿੰਗ ਟੀਮ ਨੇ। ਤੇ ਜਦੋਂ ਸਾਨੂੰ ਲੱਗਿਆ ਕਿ ਅਸੀਂ 10 ਖਿਡਾਰੀ ਰਹਿ ਗਏ ਤਾਂ ਅਸੀਂ ਹੋਰ ਵੱਧ ਜਜ਼ਬੇ ਨਾਲ ਲੜੇ ਕਿ ਬਾਈ ਹੁਣ ਜੋ ਮਰਜ਼ੀ ਹੋ ਜਾਵੇ। ਸਹੀ, ਬਿਲਕੁਲ ਜੀ। ਤੇ ਕਹਿੰਦੇ ਉਹਦੇ ਨਾਲ ਸਾਡੀ ਤਾਕਤ ਹੋਰ ਵੱਧ ਗਈ ਕਿ ਸਾਨੂੰ ਲੱਗਿਆ ਕਿ ਇਹ ਸਾਨੂੰ ਕਮਜ਼ੋਰ ਕਰ ਰਹੇ ਨੇ, ਅਸੀਂ ਹੋਰ ਹਮਲਾਵਰ ਹੋਏ ਤੇ ਜਿਹਦਾ ਨਤੀਜਾ ਅਸੀਂ ਬਰਤਾਨੀਆ ਨੂੰ ਮੈਚ ਹਰਾਇਆ ਜੀ। ਤੇ ਇਸੇ ਤਰ੍ਹਾਂ ਨਰਿੰਦਰ ਮੋਦੀ ਕਹਿੰਦੇ ਕਿ ਸਾਰੇ ਖਿਡਾਰੀਆਂ ਨੂੰ ਸੰਬੋਧਨ ਕਰਕੇ ਕਹਿੰਦੇ, ਅੱਛਾ ਐਂ ਦੱਸੋ ਮੈਨੂੰ, ਜਦੋਂ ਤੁਸੀਂ ਉੱਥੇ ਸਾਰੇ ਪਹੁੰਚੇ ਤੇ ਤੁਸੀਂ ਦੇਖਿਆ ਕਿ ਤੁਹਾਡੇ ਲਈ ਏਸੀਆਂ ਦਾ ਪ੍ਰਬੰਧ ਨੀਗਾ, ਤੇ ਕਿਹੜੇ ਖਿਡਾਰੀ ਨੇ ਮੈਨੂੰ ਭੰਡਿਆ ਸੀ ਜੀ। ਠੀਕ ਹੈ। ਕਹਿੰਦੇ ਸਾਰੇ ਖਿਡਾਰੀ, ਕੋਈ ਹੱਸਣ ਲੱਗ ਗਿਆ, ਕੋਈ ਨੀਵੀਂ ਪਾ ਗਿਆ, ਕੋਈ ਇੱਕ ਦੂਜੇ ਕਹਿੰਦੇ ਦੇਖਣ ਲੱਗ ਪਿਆ, ਪਰ ਬੋਲਿਆ ਕੋਈ ਕੁਛ ਨਹੀਂ। ਕਹਿੰਦੇ ਨਰਿੰਦਰ ਮੋਦੀ ਨੇ ਫਿਰ ਅੱਗੇ ਸਵਾਲ ਕੀਤਾ, ਕਹਿੰਦੇ ਐ ਨਹੀਂ ਹੋ ਸਕਦਾ, ਤੁਸੀਂ ਭੰਡਿਆ ਤਾਂ ਹੋਊਗਾ ਸੀ, ਕਹਿੰਦੇ ਤਾਂ ਹੋਣੇ ਕਿ ਉਹ ਮੋਦੀ ਬੜੀਆਂ ਗੱਲਾਂ ਕਰਦਾ, ਲੈ ਦੱਸ ਇੱਥੇ ਏਸੀ ਤੱਕ ਦਾ ਪ੍ਰਬੰਧ ਨਹੀਂ ਕਰਵਾ ਹੋਏ ਜੀ। ਅੱਛਾ। ਤੇ ਫਿਰ ਵੀ ਕਹਿੰਦੇ ਕਿ ਸਾਰੇ ਹੱਸ ਕੇ ਸਾਰ ਗਏ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਚਲੋ ਅਗਲਾ ਕਹਿੰਦਾ ਪ੍ਰਧਾਨ ਮੰਤਰੀ ਨੂੰ ਕਾਹਨੂੰ ਕੁਛ ਮੂਹਰੇ ਬੋਲਣਾ। ਫਿਰ ਮੋਦੀ ਉਹਨਾਂ ਨੇ ਖੁਦ ਜਵਾਬ ਦਿੱਤਾ, ਕਹਿੰਦੇ ਕਿ ਪਰ ਪ੍ਰਬੰਧ ਤਾਂ ਹੋ ਗਿਆ ਸੀ ਨਾ ਤੁਹਾਡੇ ਲਈ ਏਸੀ ਦਾ। ਅੱਛਾ। ਬਿਲਕੁਲ ਪ੍ਰਵੀਨ ਜੀ, ਜਿੱਦਾਂ ਹੀ ਭਾਰਤੀ ਟੀਮ ਉੱਥੇ ਪਹੁੰਚੀ, ਐਕਟੀ ਵੈਸੇ ਕਾਫੀ ਚਰਚਾ ਰਹੀ ਪੈਰਿਸ ਓਲੰਪਿਕ ਦੇ ਵਿੱਚ ਕਿ ਗੱਤੇ ਦੇ ਬੈੱਡ ਨੇ ਜੀ, ਫਲਾਣਾ ਨੇ ਜੀ, ਵਾਤਾਵਰਨ ਅਨੁਕੂਲ ਨੇ ਜੀ, ਪਰ ਉਹ ਖਿਡਾਰੀਆਂ ਲਈ ਕਈ ਸਹੂਲਤਾਂ ਦੀ ਜਿਹੜੀ ਆਰਾਮ ਦੀ ਲੋੜ ਹੁੰਦੀ ਆ, ਉਹ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਆ। ਉਹ ਜਿਸ ਕਦਰ ਥੱਕੇ ਟੁੱਟੇ ਹੁੰਦੇ ਉਹਨਾਂ ਲਈ। ਤੇ ਜਦੋਂ ਭਾਰਤੀ ਕੈਂਪ 'ਚ ਜਾ ਕੇ ਦੇਖਿਆ ਕਿ ਕੋਈ ਏਸੀ ਦਾ ਹੀ ਪ੍ਰਬੰਧ ਨਹੀਂ, ਤਾਂ ਭਾਰਤ ਖੇਡ ਮੰਤਰਾਲੇ ਨੇ ਤੁਰੰਤ 40 ਏਸੀਆਂ ਦਾ ਪ੍ਰਬੰਧ ਕਰਕੇ ਦਿੱਤਾ ਆਪਣੇ ਖਿਡਾਰੀਆਂ ਨੂੰ। ਠੀਕ ਹੈ। ਇੱਕ ਚੰਗੀ ਪਹਿਲ ਕਦਮੀ ਸੀ, ਹੈ ਨਾ। ਪਰ ਜਿਸ ਕਦਰ ਇਹ ਫਿਕਰ ਦਿਖਾਇਆ ਕਿ ਹਾਂ ਏਸੀ ਦੀ ਲੋੜ ਆ, ਉਸੇ ਤਰ੍ਹਾਂ ਦਿਨੇਸ਼ ਫੋਗਟ ਨਾਲ ਵੀ ਜੇ ਸਰਕਾਰ ਖੜਦੀ ਤਾਂ ਨਤੀਜੇ ਹੋਰ ਹੋਣੇ ਸੀ। ਬਿਲਕੁਲ ਸਹੀ, ਬਿਲਕੁਲ ਜੀ। ਹੁਣ ਇੱਥੋਂ ਇਹ ਵੀ ਗੱਲ ਦਾ ਪਤਾ ਲੱਗਦਾ ਨਾ ਸ਼ਰਮਾ ਜੀ, ਵੀ ਜਿਹੜੇ ਸਾਡੇ ਸਿਆਸੀ ਲੀਡਰ ਨੇ
ਉਹ ਜਾਣਬੁੱਝ ਕੇ ਅਣਜਾਣ ਬਣੇ ਰਹਿਣ ਤਾਂ ਬਣੇ ਰਹਿਣ, ਪਰ ਉਹਨਾਂ ਕੋਲੇ ਜਾਣਕਾਰੀ ਹਰੇਕ ਜਾਂਦੀ ਹੈ। ਇਹ ਜਾਣਕਾਰੀ ਹਾਂਜੀ। ਨਰਿੰਦਰ ਮੋਦੀ 1 to 1 ਹਰ ਰੋਜ਼ ਉੱਥੇ ਦੀ ਰਿਪੋਰਟ ਲੈਂਦੇ ਸੀ। ਤੇ ਜੇ ਉਹ ਰਿਪੋਰਟ ਲੈਂਦੇ ਸੀ ਤਾਂ ਵਿਨੇਸ਼ ਫੋਗਟ ਵਾਲੇ ਮਾਮਲੇ 'ਚ ਪਤਾ ਸੀ। ਸਿਰਫ ਇੱਕ ਟਵੀਟ ਕਰ ਦੇਣਾ ਤੇ ਇਹ ਕਹਿ ਦੇਣਾ ਕਿ ਹਾਂ ਧੀ ਨਾਲ ਅਸੀਂ ਫਲਾਣਾ, ਇਹ ਕਹਿ ਕੇ ਨਹੀਂ ਸਰਨਾ ਸੀ। ਤੁਸੀਂ ਪ੍ਰਧਾਨ ਮੰਤਰੀ ਸੀ, ਤੁਸੀਂ ਉਸ ਤਰ੍ਹਾਂ ਕੇਸ ਨਹੀਂ ਲੜਿਆ। ਤੁਹਾਡੇ ਅਧਿਕਾਰੀਆਂ ਦੇ ਬਿਆਨ ਵੀ ਉੱਥੇ ਉਸ ਬੱਚੀ ਦੇ ਉਲਟੇ ਆਉਂਦੇ ਰਹੇ ਲਗਭਗ। ਨਹੀਂ, ਤੁਹਾਡਾ ਸਾਰਿਆਂ ਨੂੰ ਪਤਾ ਸੀ ਕਿ ਬ੍ਰਿਜ ਭੂਸ਼ਣ ਦੀ ਉੱਥੇ ਦੀ ਕਹੀ ਜਿਹੀ ਭੂਮਿਕਾ, ਸੰਜੇ ਦੀ ਉੱਥੇ ਕਈ ਭੂਮਿਕਾ ਰਹੀ ਹੈ, ਸਾਰਿਆਂ ਨੂੰ ਪਤਾ। ਜੀ। ਸਭ ਤੋਂ ਵੱਡੀ ਗੱਲ ਤਾਂ ਤੁਹਾਡਾ ਮੰਤਰੀ ਸਦਨ ਦੇ ਵਿੱਚ ਖੜ ਕੇ ਕਹਿ ਰਿਹਾ, ਖਰਚੇ ਗਿਣਾ ਰਿਹਾ ਉਹਦੇ, ਕਿ ਅਸੀਂ 70 ਲੱਖ ਰੁਪਏ ਖਰਚ ਕਰਤਾ। ਕਿੱਡੀ ਗੱਲ ਹੈ। ਤੁਸੀਂ ਕਦੇ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰਿਆ ਵੀ ਅਸੀਂ ਕਿੰਨੇ ਮਹਿੰਗੇ ਪੈਂਦੇ ਦੇਸ਼ ਨੂੰ, ਮੁਲਕ ਨੂੰ, ਲੋਕਾਂ ਨੂੰ, ਔਰ ਕਰਦੇ ਕੀ ਆ? ਹਾਂਜੀ, ਲੱਖਾਂ ਦੇ ਲੱਡੂ ਖਾ ਜਾਂਦੇ ਇਹ। ਹਾਲਾਂਕਿ ਆਪਾਂ ਨੂੰ ਵੀ ਪਤਾ ਵੀ ਕਿੰਨੇ ਖਾਂਦੇ ਆ, ਸਾਰਿਆਂ ਨੂੰ ਸ਼ੂਗਰ ਹੈ, ਸਾਰਿਆਂ ਨੂੰ ਇਹ ਹੈ, ਪਰ ਲੱਖਾਂ ਦੇ ਲੱਡੂ, ਲੱਖਾਂ ਦੇ ਹਵਾਈ ਝੂਟੇ, ਲੱਖਾਂ ਦੇ ਹੋਰ ਕੋਈ ਖਰਚੇ ਵਸੂਲ ਕਰਦੇ ਆ। ਚਾਹ ਦੇ ਕੱਪ ਸਾਨੂੰ ਇਹਨਾਂ ਦੇ ਸਮੋਸੇ ਲੱਖਾਂ ਦੇ ਪੈਂਦੇ ਆ। ਬਿਲਕੁਲ ਜੀ। ਤੇ ਜਿਹੜੇ ਇਹਨਾਂ ਦੇ ਇਲਾਜ, ਕਿਸੇ ਦਾ ਦੰਦ ਵਿੰਗਾ, ਕਿਸੇ ਦਾ ਕੁਛ, ਉਹ ਵਾਧੂ ਦੀਆਂ ਗੱਲਾਂ ਨੇ। ਪਰ ਦੇਖੋ, ਅਸਲ ਦੇ ਵਿੱਚ ਜੇ ਵਾਕਈ ਤੁਸੀਂ ਕਹਿ ਰਹੇ ਕਿ ਜੇਕਰ ਖੜੇ ਨਜ਼ਰ ਆਉਂਦੇ ਉੱਥੇ, ਤਾਂ ਵੈਸੇ ਹੀ ਖਿਡਾਰੀ ਦਾ ਹੌਸਲਾ ਦੁੱਗਣਾ ਬਣ ਜਾਂਦਾ ਕਿ ਮੇਰੇ ਦੇਸ਼ ਦਾ ਆਗੂ ਆ ਜਿਹੜਾ ਉਹ ਮੇਰੇ ਨਾਲ ਖੜਾ। ਤੇ ਪਰ ਪਤਾ ਸੀਗਾ ਉਹ ਤਾਂ ਜਾਣਬੁੱਝ ਕੇ, ਮਤਲਬ ਕਿ ਸਾਰੀ ਪ੍ਰਕਿਰਿਆ ਦੇ ਵਿੱਚ ਸ਼ੰਕੇ ਸ਼ੋਭੇ ਤਾਂ ਬਣੇ ਗਏ ਸੀ ਨਾ।